ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਯੂਐਸ ਦੇ ਜਿਹੜੇ ਲਾਅ ਮੇਕਰਸ ਆ ਉਹ ਇਸ ਟਾਈਮ ਦਬਾਅ ਪਾ ਰਹੇ ਆ ਟਰੰਪ ਹੋਣਾ ਦੇ ਉੱਤੇ ਵੀ ਤੇ ਨਾਲ ਭਰੋਸਾ ਦੇ ਰਹੇ ਆ ਡੈਨਮਾਰਕ ਨੂੰ ਵੀ ਭਾਈ ਅਸੀਂ ਗ੍ਰੀਨਲੈਂਡ ਨਹੀਂ ਲਵਾਂਗੇ। ਜਿਹੜੇ ਰਾਸ਼ਟਰਪਤੀ ਟਰੰਪ ਆ ਪਰ ਉਹਨਾਂ ਦਾ ਨਜ਼ਰੀਆ ਥੋੜਾ ਜਿਹਾ ਇਸ ਨਾਲੋਂ ਵੱਖਰਾ ਨਜ਼ਰ ਆਉਂਦਾ ਆ। ਉਹ ਕਹਿੰਦੇ ਵੀ ਗ੍ਰੀਨਲੈਂਡ ਤਾਂ ਆਪਾਂ ਨੂੰ ਚਾਹੀਦਾ ਹੀ ਚਾਹੀਦਾ ਹੈਗਾ ਆ। ਬਾਈਪਾਰਟੀਜ਼ਨ ਕਾਂਗਰੈਸ਼ਨਲ ਡੈਲੀਗੇਸ਼ਨ ਉਹਨਾਂ ਨੇ ਕਹਿੰਦੇ ਮੁਲਾਕਾਤ ਕੀਤੀ ਡੈਨਮਾਰਕ ਤੇ ਗ੍ਰੀਨਲੈਂਡ ਦੇ ਅਧਿਕਾਰੀਆਂ ਦੇ ਨਾਲ ਕੋਪਨਹੇਗਨ ਦੇ ਵਿੱਚ ਅੱਜ। ਤੇ ਉਹਨਾਂ ਨੇ ਇਹ ਭਰੋਸਾ ਜਿਹੜਾ ਦਵਾਇਆ ਤੇ ਕਹਿੰਦੇ ਵੀ ਸਪੋਰਟ ਦਿੱਤੀ ਆਪਣੀ ਗ੍ਰੀਨਲੈਂਡ ਦੀ ਟੈਰੀਟੋਰੀਅਲ ਇੰਟੀਗ੍ਰਿਟੀ ਸੋਵਰਨਿਟੀ ਨੂੰ ਜਿਹੜਾ ਉਹ ਲੈ ਕੇ। ਸੋ ਪ੍ਰੈਜ਼ੀਡੈਂਟ ਟਰੰਪ ਲਗਾਤਾਰ ਕੋਸ਼ਿਸ਼ ਕਰ ਰਹੇ ਆ ਵੀ ਗ੍ਰੀਨਲੈਂਡ ਆਪਣੇ ਅਧੀਨ ਲੈ ਲਿਆ ਜਾਵੇ। ਇਹ ਡੈਲੀਗੇਸ਼ਨ ਨੂੰ ਲੀਡ ਕਰ ਰਹੇ ਆ ਕ੍ਰਿਸ ਕੂਨਸ, ਇੱਕ ਡੈਮੋਕ੍ਰੇਟ ਨੇ ਡੈਲਾਵੇਅਰ ਤੋਂ, ਤੇ ਸੈਨੇਟਰ ਥੌਮ ਟਿਲਿਸ ਰਿਪਬਲਿਕਨ ਨੇ ਨਾਰਥ ਕੈਰੋਲੀਨਾ ਤੋਂ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਮੀਟਿੰਗ ਤੋਂ ਬਾਅਦ ਚ ਕੂਨਸ ਨੇ ਜਿਹੜਾ ਉਹ ਆਖਿਆ ਵੀ ਨਾਟੋ ਦੀ ਜਿਹੜੀ ਵੈਲਿਊ ਆ ਉਸ ਬਾਰੇ ਅਸੀਂ ਗੱਲ ਕੀਤੀ ਆ। ਜਿਹੜੇ ਪ੍ਰਿੰਸੀਪਲ ਆਫ ਸੋਵਰਨਿਟੀ, ਟੈਰੀਟੋਰੀਅਲ ਇੰਟੀਗ੍ਰਿਟੀ ਤੇ ਸੈਲਫ ਡਿਟਰਮੀਨੇਸ਼ਨ ਉਸ ਦੀ ਰਿਸਪੈਕਟ ਕਰਦੇ ਹੋਏ ਉਸ ਨੂੰ ਜਿਹੜਾ ਦ੍ਰਿੜਤਾ ਦੇ ਨਾਲ ਉਸ ਨੂੰ ਜਿਹੜਾ ਦੁਬਾਰਾ ਦੱਸਿਆ ਆ ਵੀ ਹਾਂ ਭਾਈ ਵੀ ਇਦਾਂ ਹੀ ਹੋਣਾ ਜਿਹੜਾ ਚਾਹੀਦਾ ਆ। ਸੋ ਕਹਿੰਦੇ ਵੀ ਗ੍ਰੀਨਲੈਂਡ ਦੇ ਲੋਕਾਂ ਦੇ ਕੋਲ ਹੀ ਇਹ ਫੈਸਲਾ, ਅਖੀਰਲਾ ਫੈਸਲਾ ਹੋਣਾ ਚਾਹੀਦਾ ਆ ਵੀ ਉਹਨਾਂ ਨੇ ਭਵਿੱਖ ਦੇ ਵਿੱਚ ਕਿਹਨਾਂ ਦੇ ਨਾਲ ਜਾਣਾ ਹੈਗਾ ਆ। ਲੀਜ਼ਾ ਮਰਕੋਸਕੀ ਜਿਹੜੇ ਸੈਨੇਟਰ ਨੇ ਰਿਪਬਲਿਕਨ ਅਲਾਸਕਾ ਤੋਂ, ਉਹਨਾਂ ਨੇ ਕਿਹਾ ਵੀ ਗ੍ਰੀਨਲੈਂਡ ਨੂੰ ਆਪਣੇ ਐਲਾਈ ਦੇ ਤੌਰ ਦੇ ਉੱਤੇ ਦੇਖਣਾ ਚਾਹੀਦਾ, ਆਪਣੇ ਸਾਥੀ ਦੇ ਤੌਰ ਦੇ ਉੱਤੇ ਦੇਖਣਾ ਚਾਹੀਦਾ ਆ, ਨਾ ਕਿ ਇੱਕ ਜਾਇਦਾਦ ਦੇ ਤੌਰ ਦੇ ਉੱਤੇ, ਐਸਟ ਦੇ ਤੌਰ ਦੇ ਉੱਤੇ। ਇਹ ਇਸ ਮੌਕੇ ਆਇਆ ਆ। ਰੀਸੈਂਟ ਆਏ ਸਰਵੇ ਪੋਲਸ ਦੇ ਵਿੱਚ 75% ਅਮਰੀਕਨਸ ਗ੍ਰੀਨਲੈਂਡ ਨੂੰ ਇਸ ਤਰੀਕੇ ਦੇ ਨਾਲ ਹਥਿਆਉਣ ਦੇ ਬਿਲਕੁਲ ਉਲਟ ਨਜ਼ਰ ਆ ਰਹੇ ਆ। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਹੋਈ ਆ, ਪਰ ਇੱਕ ਸਾਂਝਾ ਵਫਦ ਮਿਲ ਕੇ ਆਇਆ ਆ ਕੋਪਨਹੈਗਨ ਦੇ ਵਿੱਚ ਗ੍ਰੀਨਲੈਂਡ ਤੇ ਡੈਨਮਾਰਕ ਦੇ ਅਧਿਕਾਰੀਆਂ ਨੂੰ, ਇਹ ਕਹਿੰਦਾ ਹੋਇਆ ਵੀ ਨਹੀਂ ਅਸੀਂ ਜਿਹੜੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਤੇ ਤੁਹਾਨੂੰ ਤੁਹਾਡੀ ਜਿਹੜੀ ਸਵੈ ਇੱਛਾ ਦੇ ਨਾਲ ਹੀ ਜਿੱਧਰ ਤੁਸੀਂ ਜਾਣਾ ਚਾਹੁੰਦੇ ਆ ਉਧਰ ਹੋਣਾ ਚਾਹੀਦਾ ਆ। ਇੱਕ ਬਿੱਲ ਵੀ ਜਿਹੜਾ ਹਰਜੋਤ ਸਿੰਘ ਜੀ ਉੱਦਾਂ ਵੈਸੇ ਟਰੰਪ ਹੋਣਾ ਦੇ ਸਪੋਰਟਰ ਕਾਂਗਰਸਮੈਨ ਦੇ ਦੁਆਰਾ ਲਿਆਂਦਾ ਗਿਆ ਵੀ ਕਾਂਗਰਸ ਮਦਦ ਕਰੇ ਵੀ ਟਰੰਪ ਹੋਣਾ ਨੂੰ ਗ੍ਰੀਨਲੈਂਡ ਆਪਣੇ ਕੰਟਰੋਲ ਦੇ ਵਿੱਚ ਲੈਣ ਦੇ ਲਈ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਯੂਐਸ ਦੇ ਜਿਹੜੇ ਲਾਅ ਮੇਕਰਸ ਆ ਉਹ ਇਸ ਟਾਈਮ ਦਬਾਅ ਪਾ ਰਹੇ ਆ ਟਰੰਪ ਹੋਣਾ ਦੇ ਉੱਤੇ ਵੀ ਤੇ ਨਾਲ ਭਰੋਸਾ ਦੇ ਰਹੇ ਆ ਡੈਨਮਾਰਕ ਨੂੰ ਵੀ ਭਾਈ ਅਸੀਂ ਗ੍ਰੀਨਲੈਂਡ ਨਹੀਂ ਲਵਾਂਗੇ। ਜਿਹੜੇ ਰਾਸ਼ਟਰਪਤੀ ਟਰੰਪ ਆ ਪਰ ਉਹਨਾਂ ਦਾ ਨਜ਼ਰੀਆ ਥੋੜਾ ਜਿਹਾ ਇਸ ਨਾਲੋਂ ਵੱਖਰਾ ਨਜ਼ਰ ਆਉਂਦਾ ਆ। ਉਹ ਕਹਿੰਦੇ ਵੀ ਗ੍ਰੀਨਲੈਂਡ ਤਾਂ ਆਪਾਂ ਨੂੰ ਚਾਹੀਦਾ ਹੀ ਚਾਹੀਦਾ ਹੈਗਾ ਆ। ਬਾਈਪਾਰਟੀਜ਼ਨ ਕਾਂਗਰੈਸ਼ਨਲ ਡੈਲੀਗੇਸ਼ਨ ਉਹਨਾਂ ਨੇ ਕਹਿੰਦੇ ਮੁਲਾਕਾਤ ਕੀਤੀ ਡੈਨਮਾਰਕ ਤੇ ਗ੍ਰੀਨਲੈਂਡ ਦੇ ਅਧਿਕਾਰੀਆਂ ਦੇ ਨਾਲ ਕੋਪਨਹੇਗਨ ਦੇ ਵਿੱਚ ਅੱਜ। ਤੇ ਉਹਨਾਂ ਨੇ ਇਹ ਭਰੋਸਾ ਜਿਹੜਾ ਦਵਾਇਆ ਤੇ ਕਹਿੰਦੇ ਵੀ ਸਪੋਰਟ ਦਿੱਤੀ ਆਪਣੀ ਗ੍ਰੀਨਲੈਂਡ ਦੀ ਟੈਰੀਟੋਰੀਅਲ ਇੰਟੀਗ੍ਰਿਟੀ ਸੋਵਰਨਿਟੀ ਨੂੰ ਜਿਹੜਾ ਉਹ ਲੈ ਕੇ। ਸੋ ਪ੍ਰੈਜ਼ੀਡੈਂਟ ਟਰੰਪ ਲਗਾਤਾਰ ਕੋਸ਼ਿਸ਼ ਕਰ ਰਹੇ ਆ ਵੀ ਗ੍ਰੀਨਲੈਂਡ ਆਪਣੇ ਅਧੀਨ ਲੈ ਲਿਆ ਜਾਵੇ। ਇਹ ਡੈਲੀਗੇਸ਼ਨ ਨੂੰ ਲੀਡ ਕਰ ਰਹੇ ਆ ਕ੍ਰਿਸ ਕੂਨਸ, ਇੱਕ ਡੈਮੋਕ੍ਰੇਟ ਨੇ ਡੈਲਾਵੇਅਰ ਤੋਂ, ਤੇ ਸੈਨੇਟਰ ਥੌਮ ਟਿਲਿਸ ਰਿਪਬਲਿਕਨ ਨੇ ਨਾਰਥ ਕੈਰੋਲੀਨਾ ਤੋਂ। ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਮੀਟਿੰਗ ਤੋਂ ਬਾਅਦ ਚ ਕੂਨਸ ਨੇ ਜਿਹੜਾ ਉਹ ਆਖਿਆ ਵੀ ਨਾਟੋ ਦੀ ਜਿਹੜੀ ਵੈਲਿਊ ਆ ਉਸ ਬਾਰੇ ਅਸੀਂ ਗੱਲ ਕੀਤੀ ਆ। ਜਿਹੜੇ ਪ੍ਰਿੰਸੀਪਲ ਆਫ ਸੋਵਰਨਿਟੀ, ਟੈਰੀਟੋਰੀਅਲ ਇੰਟੀਗ੍ਰਿਟੀ ਤੇ ਸੈਲਫ ਡਿਟਰਮੀਨੇਸ਼ਨ ਉਸ ਦੀ ਰਿਸਪੈਕਟ ਕਰਦੇ ਹੋਏ ਉਸ ਨੂੰ ਜਿਹੜਾ ਦ੍ਰਿੜਤਾ ਦੇ ਨਾਲ ਉਸ ਨੂੰ ਜਿਹੜਾ ਦੁਬਾਰਾ ਦੱਸਿਆ ਆ ਵੀ ਹਾਂ ਭਾਈ ਵੀ ਇਦਾਂ ਹੀ ਹੋਣਾ ਜਿਹੜਾ ਚਾਹੀਦਾ ਆ। ਸੋ ਕਹਿੰਦੇ ਵੀ ਗ੍ਰੀਨਲੈਂਡ ਦੇ ਲੋਕਾਂ ਦੇ ਕੋਲ ਹੀ ਇਹ ਫੈਸਲਾ, ਅਖੀਰਲਾ ਫੈਸਲਾ ਹੋਣਾ ਚਾਹੀਦਾ ਆ ਵੀ ਉਹਨਾਂ ਨੇ ਭਵਿੱਖ ਦੇ ਵਿੱਚ ਕਿਹਨਾਂ ਦੇ ਨਾਲ ਜਾਣਾ ਹੈਗਾ ਆ। ਲੀਜ਼ਾ ਮਰਕੋਸਕੀ ਜਿਹੜੇ ਸੈਨੇਟਰ ਨੇ ਰਿਪਬਲਿਕਨ ਅਲਾਸਕਾ ਤੋਂ, ਉਹਨਾਂ ਨੇ ਕਿਹਾ ਵੀ ਗ੍ਰੀਨਲੈਂਡ ਨੂੰ ਆਪਣੇ ਐਲਾਈ ਦੇ ਤੌਰ ਦੇ ਉੱਤੇ ਦੇਖਣਾ ਚਾਹੀਦਾ, ਆਪਣੇ ਸਾਥੀ ਦੇ ਤੌਰ ਦੇ ਉੱਤੇ ਦੇਖਣਾ ਚਾਹੀਦਾ ਆ, ਨਾ ਕਿ ਇੱਕ ਜਾਇਦਾਦ ਦੇ ਤੌਰ ਦੇ ਉੱਤੇ, ਐਸਟ ਦੇ ਤੌਰ ਦੇ ਉੱਤੇ। ਇਹ ਇਸ ਮੌਕੇ ਆਇਆ ਆ। ਰੀਸੈਂਟ ਆਏ ਸਰਵੇ ਪੋਲਸ ਦੇ ਵਿੱਚ 75% ਅਮਰੀਕਨਸ ਗ੍ਰੀਨਲੈਂਡ ਨੂੰ ਇਸ ਤਰੀਕੇ ਦੇ ਨਾਲ ਹਥਿਆਉਣ ਦੇ ਬਿਲਕੁਲ ਉਲਟ ਨਜ਼ਰ ਆ ਰਹੇ ਆ। ਸੋ ਇਹ ਜਿਹੜੀ ਚੀਜ਼ ਹੈ ਇਸ ਟਾਈਮ ਹੋਈ ਆ, ਪਰ ਇੱਕ ਸਾਂਝਾ ਵਫਦ
ਮਿਲ ਕੇ ਆਇਆ ਆ ਕੋਪਨਹੈਗਨ ਦੇ ਵਿੱਚ ਗ੍ਰੀਨਲੈਂਡ ਤੇ ਡੈਨਮਾਰਕ ਦੇ ਅਧਿਕਾਰੀਆਂ ਨੂੰ, ਇਹ ਕਹਿੰਦਾ ਹੋਇਆ ਵੀ ਨਹੀਂ, ਅਸੀਂ ਜਿਹੜੀ ਆਪਣੇ ਵੱਲੋਂ ਕੋਸ਼ਿਸ਼ ਕਰ ਰਹੇ ਹਾਂ ਤੇ ਤੁਹਾਡੀ ਜਿਹੜੀ ਸਵੈ ਇੱਛਾ ਦੇ ਨਾਲ ਹੀ ਜਿੱਧਰ ਤੁਸੀਂ ਜਾਣਾ ਚਾਹੁੰਦੇ ਆ ਉਧਰ ਹੋਣਾ ਚਾਹੀਦਾ ਆ। ਇੱਕ ਬਿੱਲ ਵੀ ਜਿਹੜਾ ਹਰਜੋਤ ਸਿੰਘ ਜੀ ਉਦਾਂ ਵੈਸੇ ਟਰੰਪ ਹੋਣਾ ਦੇ ਸਪੋਰਟਰ ਕਾਂਗਰਸਮੈਨ ਦੇ ਦੁਆਰਾ ਲਿਆਂਦਾ ਗਿਆ ਵੀ ਕਾਂਗਰਸ ਮਦਦ ਕਰੇ ਵੀ ਟਰੰਪ ਹੋਣਾ ਨੂੰ ਗ੍ਰੀਨਲੈਂਡ ਆਪਣੇ ਕੰਟਰੋਲ ਦੇ ਵਿੱਚ ਲੈਣ ਦੇ ਲਈ।